ਪਿੰਡ ਯਾਦ ਹੈ ਬੱਲੇ ਕਈ ਵਾਰ ਜਿਨ੍ਹਾਂ ਨੇ ਖੇਡਦੇ ਕਿਸੇ ਦਾ ਨਾਂ ਯਾਦ ਬੱਲੇ ਦੱਸੋ ਹਾਂ ਕਿਸੇ ਦਾ। ਅੱਛਾ ਅਰਜਨ ਗੱਜਣ ਇਹ ਸਿੱਖਾਂ ਦੇ ਮੁੰਡਿਆਂ ਦੇ ਨਾਂ ਸੀ। ਤੁਹਾਡੇ ਹਾਣੀ ਸਨ ਕਿ ਵੱਡੇ ਹਨ ਤੁਹਾਡੇ ਤੋਂ? ਸੱਜਣ ਤੇ ਗੱਜਣ ਜਿਹੜੇ ਉਹ ਵੱਡੇ ਸੀ। ਅੱਛਾ ਸਰਬਣ ਜਿਹੜਾ ਉਹ ਹਾਣੀ ਸੀ। ਅੱਛਾ ਉਹਨਾਂ ਦੀ ਭੈਣ ਦੇ ਨਾਂ ਸੀ ਸ਼ੇਰੋ। ਕਈ ਬੀਬੀਆਂ ਜਿਹੜੀਆਂ ਨੇ ਉਹਨਾਂ 'ਚ ਆਪਣੀ ਇੱਜ਼ਤ ਬਚਾਉਣ ਦੇ ਮਾਰਿਆ ਖੂਹਾਂ ਛਾਲਾਂ ਮਾਰੀਆਂ, ਨਹਿਰਾਂ ਛਾਲਾਂ ਮਾਰੀਆਂ, ਜਿਹੜੀਆਂ ਕਈ ਕਾਬੂ ਆ ਗਈਆਂ ਉਹਨਾਂ ਨੂੰ ਅਗਲੇ ਲੈ ਗਏ ਫੜ ਕੇ। ਪਿੰਡ ਦੇ ਵਿੱਚ ਮਸੀਤ ਆਪਣੀ ਹੁੰਦੀ ਸੀ? ਮਸੀਤ ਬੱਲੇ ਕਿਵੇਂ ਦੀ ਸੀ? ਮਸੀਤ ਬੜੀ ਵੱਡੀ ਮਸੀਤ ਸੀ, ਪੱਕੀ? ਪੱਕੀ ਅੱਛਾ ਠੀਕ ਠਾਕ। ਇੱਕ ਤੇ ਨਾਲ ਹੀ ਤਕੀਆ। ਅੱਛਾ ਤਕੀਆ ਵੀ ਸੀ? ਤਕੀਆ ਜਿਹਦੇ ਵਿੱਚ ਕੋਈ 50 ਕ ਮੰਜੀਆਂ ਡਹਿ ਜਾਣ, ਜਨ ਮੁਸਲਮਾਨਾਂ ਦੀ ਜਨ ਆਉਂਦੀ ਸੀ ਨਾ, ਉਹਦੇ ਚ ਮੰਜੀਆਂ ਡਾਉਂਦੇ ਸੀ। ਉਹਦੇ ਵਿੱਚ ਇੱਕ ਬੋਰ ਸੀ। ਅੱਛਾ ਅੰਦਰ ਵਾਰ। ਹਾਂ ਬਜ਼ੁਰਗੋ ਕੀ ਨਾਂ ਤੁਹਾਡਾ? ਅਬਦੁਲ ਹਮੀਦ। ਅਬਦੁਲ ਹਮੀਦ। ਤੁਹਾਡੇ ਵਾਲ ਸਾਹਿਬ ਦਾ ਕੀ ਨਾਂ ਸੀ? ਅਨਾਇਤ ਖਾਂ। ਅਨਾਇਤ ਖਾਂ। ਬਜ਼ੁਰਗੋ ਆਪਣੀ ਜ਼ਾਤ ਕਿਹੜੀ? ਰਾਜਪੂਤ। ਤੇ ਗੋਤ? ਗੋਤ ਬਰਿਆ। ਬਰਿਆ ਰਾਜਪੂਤ ਆਪਾਂ? ਹਾਂਜੀ। ਕਿਹੜਾ ਪਿੰਡ ਹੁੰਦਾ ਸੀ ਤੁਹਾਡਾ ਉੱਥੇ ਵਾਲਾ? ਸ਼ੋਕਰਾਂ ਸ਼ੌਕਰਾਂ ਜੀ। ਤੇ ਜ਼ਿਲ੍ਹਾ ਕਿਹੜਾ ਲੱਗਦਾ ਸੀ ਤੁਹਾਨੂੰ? ਜ਼ਿਲ੍ਹਾ ਰਿਆਸਤ ਪਟਿਆਲਾ। ਰਿਆਸਤ ਪਟਿਆਲਾ ਸੀ। ਤਹਿਸੀਲ ਧੂਰੀ। ਅੱਛਾ। ਥਾਣਾ ਅਮਰਗੜ੍ਹ। ਅੱਛਾ ਬਜ਼ੁਰਗੋ ਕਿੱਡੇ 100 ਜਦੋਂ ਗਦਰ ਹੋਇਆ? ਉਦੋਂ ਮੇਰਾ ਖਿਆਲ ਆ ਕੋਈ 16-17 ਸਾਲ ਦਾ ਸੀ। ਬਾਕੀ ਦੇ ਤਾਂ ਪਿੰਡੇ ਆਏ ਨੇ ਨਾ ਵਿੱਚ ਰੇਲਾਂ ਦੇ ਗੱਡੀਆਂ ਦੇ। ਹਾਂਜੀ। ਅਸੀਂ ਆਏ ਆ ਤੁਰ ਕੇ। ਮੈਨੂੰ ਚੁੱਕ ਕੇ ਕੋਈ ਨਹੀਂ ਲਿਆਇਆ, ਮੈਂ ਆਪ ਕਾਫਲੇ ਦੇ ਨਾਲ ਤੁਰ ਕੇ ਆਇਆ। ਅੱਛਾ ਤੁਹਾਡੇ ਪਿੰਡ ਜਿਹੜਾ ਸੀ ਸ਼ੋਕਰਾਂ ਜੀ, ਉਹਦੇ ਨਾਲ ਨਾਲ ਪਿੰਡ ਕਿਹੜੇ ਕਿਹੜੇ ਸਨ? ਨਾਲ ਪਿੰਡ ਉਹ ਬੱਲੇ। ਹਾਂਜੀ। ਸਾਡੇ ਨਾਲ ਪਿੰਡ ਸੀ ਗੱਲੰਗਾ, ਉੱਥੇ ਰਾਜਪੂਤ ਕੋਈ ਨਹੀਂ ਸੀ। ਅੱਛਾ। ਬਦੇਛਾ ਸੀ ਉੱਥੇ ਰਾਜਪੂਤ ਥੇ। ਅੱਛਾ। ਮੰਡੀ ਸੀ ਉੱਥੇ ਰਾਜਪੂਤ ਥੇ। ਖਾਨਪੁਰ ਸੀ ਉੱਥੇ ਰਾਜਪੂਤ ਥੇ। ਅੱਛਾ। ਜੱਟੂਆਂ ਸੀ ਉੱਥੇ ਰਾਜਪੂਤ ਥੇ। ਡੁਗਰੀ ਸੀ ਉੱਥੇ ਰਾਜਪੂਤ ਕੋਈ ਨਹੀਂ ਸੀ। ਸਰਕਾਰ ਮੇਰੀ ਹੋਰ ਰਸੋਈ ਸੀ, ਉੱਥੇ ਵੀ ਰਾਜਪੂਤ ਕੋਈ ਨਹੀਂ ਸੀ। ਅੱਛਾ ਅੱਛਾ। ਇਹ ਪਿੰਡ ਅਤੇ ਸੱਟ ਮੈਂ ਦੇਖੇ ਹੋਏ ਨੇ। ਅੱਛਾ ਖੁਦ ਤੁਸੀਂ ਜਾਂਦੇ ਰਹੇ ਪਿੰਡਾਂ ਘੁੰਮਦੇ ਰਹੇ? ਪਿੰਡਾਂ ਦੇ ਵਿੱਚ ਜਾਂਦੇ ਸੀ। ਸਾਡੇ ਸਿਓ ਤੇ ਕਾਠੀ ਬੇਰੀ ਇੰਨੀ ਸੀ ਜਿੰਨਾ ਝੂਠ ਮਾਰ ਜੇ। ਅੱਛਾ। ਹਾਂਜੀ। ਇੱਕ ਰਾਮ ਕ੍ਰਿਸ਼ਨ ਸਿੱਖ ਹੁੰਦਾ ਸੀ, ਉਹਦਾ ਬਾਗ ਹੁੰਦਾ ਸੀ। ਉੱਥੇ ਫਾਲਸਾ ਤੋੜ ਕੇ ਖਾਣਾ, ਸ਼ਤੂਤ ਤੋੜ ਕੇ ਖਾਣਾ। ਤੁਹਾਡੇ ਪਿੰਡ ਦਾ ਸੀ ਉਹ? ਸਾਡੇ ਪਿੰਡ ਦਾ। ਅੱਛਾ। ਆਪਣਾ ਨੰਬਰਦਾਰ ਉਦੋਂ ਕਿਹੜਾ ਹੁੰਦਾ ਸੀ ਬਾਬਾ? ਸੌਣ ਸਿੰਘ। ਸੌਣ ਸਿੰਘ? ਸੌਣ ਸਿੰਘ ਇੱਕ ਹੀ ਸੀ ਕਿ ਦੋ ਸਨ, ਤਿੰਨ ਸਨ? ਸਾਡੇ ਪਿੰਡ ਹਾਂਜੀ। ਇੱਕ ਇਬਰਾਹਿਮ ਨੰਬਰਦਾਰ ਸੀ, ਉਹ ਰਾਣਾ ਸੀ ਰਾਜਪੂਤ। ਅੱਛਾ ਅੱਛਾ। ਉਹ ਗੁਜਰਾਲੇ ਬੈਠੇ ਨੇ। ਅੱਛਾ। ਟੋਟਲ ਕਿੰਨੇ ਪਤੀਆਂ ਸਨ, ਕਿੰਨੇ ਨੰਬਰਦਾਰ ਸਨ? ਦੋ। ਇੱਕ ਸਿੱਖਾਂ ਦਾ ਇੱਕ ਮੁਸਲਮਾਨਾਂ ਦਾ? ਹਾਂਜੀ। ਸਹੀ ਹੋ ਗਿਆ। ਕਮੋ ਹੈ ਸਨ ਸਾਡੇ ਪਿੰਡ ਚ। ਹਾਂਜੀ। ਥੋੜੇ ਜਿਹੇ ਘਰ ਤੇ ਥੋੜੀ ਜ਼ਮੀਨ ਕਿਸੇ ਦੀ 2 ਕਨਾਲਾਂ, ਕਿਸੇ ਦੀ ਅੱਛਾ ਅੱਛਾ ਬਿੱਗਾ, ਕਿਸੇ ਦੀ 9 ਕਨਾਲਾਂ। ਇੰਨੇ ਕੁ। ਤੁਸੀਂ ਆਪਣੇ ਪਿੰਡ ਦਾ ਸਾਨੂੰ ਹੁਲੀਆ ਹੁਣ ਦੱਸ ਸਕਦੇ ਹੋ ਕਿਵੇਂ ਦਾ ਹੁੰਦਾ ਸੀ? ਕੀ ਕੁਝ ਹੁੰਦਾ ਸੀ ਪਿੰਡ ਚ? ਪਿੰਡ ਚ ਖੈਰ ਗੱਲ ਇਹ ਆ, ਦੱਸ ਤੇ ਸਕਦੇ ਆ। ਇੱਕ ਮਹੱਲੇ ਚ, ਇੱਥੇ ਪਿੰਡ ਚ ਦੂਏ ਮਹੱਲੇ ਦਾ 2 ਦਿਨ ਜਾਈਏ, ਉੱਥੇ ਤੋਲਾਂ ਟੰਗੀਆਂ ਹੁੰਦੀਆਂ ਨੇ। ਉਹ ਹੁਲੀਏ ਹੀ ਬਦਲ ਗਏ ਨੇ। ਉਦੋਂ ਦੀ ਦੱਸਣੀ ਸਾਡੇ ਸੱਥ ਹੁੰਦੀ ਤੇ ਸੱਥ। ਅੱਛਾ। ਸਰਕਾਰੀ ਥਾਂ। ਉੱਥੇ ਮਾਲ ਡੰਗਰ ਜਿਹੜਾ ਵਾਧੂ ਘਾਟੂ ਹੁੰਦਾ ਸੀ ਨਾ, ਉਹ ਕੋਈ ਬੰਦਾ ਹੁੰਦਾ ਸੀ ਰੱਖਿਆ ਹੋਇਆ ਮਾਲ ਚਾਰਨ ਵਾਲਾ। ਉਹ ਸੱਥ ਦੇ ਨਾਲ ਤਲਬੈਣੀ ਸੀ, 3 ਦਰਖਤ ਸੀ। ਅੱਛਾ। ਨਾਲ ਨਾ ਮਿੱਟੀ ਪਾ ਕੇ ਉੱਤੇ ਭੱਤ ਪਾ ਕੇ, ਪਿੱਪਲ, ਬੋੜ ਤੇ ਨਿੰਮ। ਅੱਛਾ। ਤੇ ਖੂਹ ਸੀ ਸਾਡਾ ਆ ਮਸ਼ਹੂਰ ਦਮਾਨ ਵਾਲਾ। ਦਮਾਨ ਵਾਲਾ ਤੁਹਾਡਾ ਵੱਡਿਆਂ ਦਾ ਸੀ? ਹਾਂਜੀ। ਦਮਾਨ ਵਾਲਾ ਖੂਹ? ਦਮਾਨ ਵਾਲਾ ਖੂਹ। ਕਿੰਨੀ ਪੈਲੀ ਸੀ ਆਪਣੀ ਭੋਏ? ਸਾਡੀ ਭੋਏ ਮੇਰਾ ਖਿਆਲ ਕੁਛ 4 ਕੁ ਪੈਲੀਆਂ ਸੀ। ਬਾਬਾ ਜੀ ਉਂਝ ਪਿੰਡ ਦੇ ਵਿੱਚ ਧਰਮ ਕਿਹੜੇ ਕਿਹੜੇ ਸਨ? ਹਾਂਜੀ। ਨੇ ਮਜ਼ਹਬ ਤੁਹਾਡੇ ਪਿੰਡ ਵਿੱਚ ਕਿਹੜਾ ਮਜ਼ਹਬ ਸੀ? ਚੂੜੇ ਕੋਣੀ ਸਾਡੇ ਪਿੰਡ। ਅੱਛਾ। ਚਮਾਰ ਹੈਗੇ ਸੀ ਜਿਹੜੇ ਜੁੱਤੀਆਂ ਬਣਾਉਂਦੇ ਸੀ। ਹਾਂਜੀ। ਤੇ ਮਰੇ ਹੋਏ ਡੰਗਰ ਚੱਕਦੇ ਸੀ। ਅੱਛਾ। ਉਹਨਾਂ ਨੂੰ ਚਮਾਰ ਕਹਿੰਦੇ ਹਨ? ਉਹਨਾਂ ਨੂੰ ਕਹਿੰਦੇ ਸੀ ਚਮਾਰ। ਮੁਸਲਮਾਨ ਸਨ ਉਹ? ਨਾ 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 ਨਾ। ਅੱਛਾ। ਉਹ ਮਰੇ ਹੋਏ ਡੰਗਰ ਚੱਕਦੇ ਹੁੰਦੇ ਸੀ, ਉਹ ਹਿੰਦੂ ਹੀ ਹੁੰਦੇ ਸੀ। ਅੱਛਾ ਅੱਛਾ। ਸਹੀ। ਕਦੇ ਕਹਿੰਦੇ ਹੁੰਦੇ ਸੀ ਬਣਾ ਦੂ ਮਰੱਬਿਆਂ ਵਾਲੇ ਵੇ ਲੈ ਚੱਲ ਦੁੱਲੇ ਦੀ ਬਾਰ ਵਿੱਚ। ਹੁਣ ਤਾਂ ਦੁੱਲੇ ਦੀ ਬਾਰ ਕੀ ਕਰੇਗੀ ਜਾ ਕੇ, ਕਿਸਮਤ ਨਾਲ ਜਾਊਗੀ। ਸਿੱਖ ਵੀ ਐ ਆਪਣੇ ਪਿੰਡ ਚ? ਸਾਡੇ ਪਿੰਡ ਸੌਣ ਸਿੰਘ ਸਿੱਖ ਲੰਬੜਦਾਰ ਸੀ। ਕਿੰਨੇ ਕੁ ਘਰ ਸਨ ਸਿੱਖਾਂ ਦੇ? ਸਿੱਖਾਂ ਦੇ ਮੇਰਾ ਖਿਆਲ ਕੋਈ 30 ਕੁ ਹਿੱਸਾ ਹੋਣਾ। ਤੀਸਰਾ ਹਿੱਸਾ ਸਿੱਖ ਹੋਣਗੇ? ਹਾਂਜੀ। ਅੱਛਾ ਬਾਬਾ ਜੀ ਪਿੰਡ ਵਿੱਚ ਗੁਰਦੁਆਰਾ ਹੁੰਦਾ ਸੀ ਤੁਹਾਡੇ ਪਿੰਡ? ਹੈਗਾ ਸੀ ਉਂਝ? ਬੱਲੇ। ਹਾਂ। ਉਹਦੇ ਚ ਐਡਾ ਪਿੱਤਲ ਦਾ ਟਨ ਲਮਕਾਇਆ ਹੁੰਦਾ ਸੀ,
ਉਹ ਫਿਰ ਮੰਦਿਰ ਹੋਣਾ। ਉਹ ਸਿੱਖਾਂ ਦਾ ਸੀ। ਮੰਦਿਰ ਹੁੰਦੇ ਨੇ ਖੱਤਰੀਆਂ ਬਾਹਮਣਾਂ ਦੇ, ਸਿੱਖਾਂ ਦੇ ਹੁੰਦੇ ਨੇ ਗੁਰਦੁਆਰੇ। ਹਾਂਜੀ ਹਾਂਜੀ ਬਿਲਕੁਲ। ਜਿਹੜੇ ਹੁੰਦੇ ਨਾ ਮੰਦਿਰ, ਉਹਨਾਂ ਵਿੱਚ ਟੱਲ ਲੱਗਾ ਹੁੰਦਾ, ਮੈਂ ਤਾਂ ਤੁਹਾਨੂੰ ਕਹਿ ਰਿਹਾ। ਨਹੀਂ, ਮੰਦਿਰਾਂ 'ਚ ਟੱਲ ਨਹੀਂ ਹੁੰਦਾ, ਉਹ ਤਾਂ ਪੂਤਲੀ ਜੀ ਹੁੰਦੀ ਹੈ ਇੱਕ ਤਿੱਖੀ ਜੀ। ਉਹ ਉੱਤੇ ਹੁੰਦੀ ਹੈ, ਉਹ ਉੱਤੇ ਹੁੰਦੀ ਬਜ਼ੁਰਗੋ, ਅੰਦਰ ਟੱਲ ਲੱਗਾ ਹੁੰਦਾ ਜਿਹਨੂੰ ਉਹ ਕਰਕੇ ਤੇ ਫਿਰ ਅੰਦਰ ਜਾਂਦੇ ਨੇ। ਉਹ ਤਾਂ ਟੱਲ ਜਿਹੜਾ ਨਾ ਹਾਂ। ਬਾਹਰ ਬਾਜ਼ਾਰ 'ਚ ਖੜਿਆਂ ਨੂੰ ਵੀ ਦਿਸਦਾ ਹੁੰਦਾ, ਐਡਾ ਟੱਲ ਹੁੰਦਾ ਸੀ। ਅੱਛਾ ਅੱਛਾ। ਉਹ ਫਿਰ ਨਾ ਉਧਰੋਂ ਬਾਗ ਮਿਲਣ ਦਾ ਟਾਈਮ ਹੋਣਾ, ਉਹਨਾਂ ਨੇ ਟੱਲ ਖੜਕਾ ਦੇਣਾ। ਇਹ ਫਿਰ ਨਾ ਮੁਸਲਮਾਨਾਂ ਨੇ ਕੋਈ ਅਪੀਲ ਕੀਤਾ ਵੀ ਇਹ ਟੱਲ ਜਿਹੜਾ ਇਹ ਤਾਂ ਅੱਗੋਂ ਪਿੱਛੋਂ ਵੀ ਖੜਕ ਸਕਦਾ। ਜਿਹੜੀ ਉਹ ਆਪਣਾ ਅਜ਼ਾਨ ਇਹ ਹੁੰਦੀ ਹੈ ਟਾਈਮ ਨਾਲ। ਫਿਰ ਉਹਨਾਂ ਦਾ ਟਾਈਮ ਬਦਲ ਗਿਆ ਸੀ। ਇੱਕ ਜਦੋਂ ਅਸੀਂ ਉਜੜੇ ਆ ਨਾ, ਮੁਸਲਮਾਨ ਨਰੇ ਲਿੱਸੇ ਵੀ ਨਹੀਂ ਸੀ। ਉਹ ਜਿਹਨਾਂ ਨਾਲ ਆਪਾਂ ਬਾਅਦ ਚ ਗੱਲ ਕਰਨੇ ਆ, ਮੈਨੂੰ ਹਜੇ ਪਿੰਡ ਦੇ ਬਾਰੇ ਥੋੜਾ ਦੱਸੋ ਕਿ ਪਿੰਡ ਦੇ ਵਿੱਚ ਮਸਜਿਦ ਆਪਣੀ ਹੁੰਦੀ ਸੀ? ਮਸਜਿਦ ਬੱਲੇ ਕਿਵੇਂ ਦੀ ਸੀ? ਮਸਜਿਦ ਬੜੀ ਵੱਡੀ ਮਸਜਿਦ ਸੀ, ਪੱਕੀ। ਅੱਛਾ, ਠੀਕ ਠਾਕ। ਇੱਕ ਤੇ ਨਾਲ ਹੀ ਤਕੀਆ। ਅੱਛਾ, ਤਕੀਆ ਵੀ ਸੀ। ਤਕੀਆ ਜਿਹਦੇ ਵਿੱਚ ਕੋਈ 50 ਕੁ ਮੰਜੀਆਂ ਡਹਿ ਜਾਣ, ਜਨ ਮੁਸਲਮਾਨਾਂ ਦੀ ਜਨ ਆਉਂਦੀ ਸੀ ਨਾ, ਉਹਦੇ ਚ ਮੰਜੀਆਂ ਡਾਉਂਦੇ ਸੀ। ਉਹਦੇ ਵਿੱਚ ਇੱਕ ਬੋਰ ਸੀ। ਅੱਛਾ, ਅੰਦਰ ਬਾਹਰ। ਹਾਂ ਹਾਂ। ਤੇ ਉਹ ਤਕੀਏ ਚ ਆਏ ਗਏ ਪ੍ਰਾਹੁਣੇ, ਦੂਜੇ ਤੀਜੇ। ਉੱਥੇ ਬੜਾ ਵੱਡਾ ਕੰਮ, ਅੰਗਰੇਜ਼ੀ ਬੂਹੇ ਲੱਗੇ ਹੋਏ ਸੀ। ਅੱਛਾ, ਮੈਨੂੰ ਨਾ ਸੁਪਨੇ ਵਾਂਗੂ ਯਾਦ ਹੈ। ਅੱਛਾ, ਅੰਗਰੇਜ਼ੀ ਬੂਹੇ ਲੱਗੇ ਹੋਏ ਸੀ। ਅੰਗਰੇਜ਼ੀ ਬੂਹੇ ਮੁਰਾਦ ਕੀ? ਲੱਕੜੀ ਦੇ? ਲੱਕੜੀ ਦੇ ਵੱਡੇ ਵੱਡੇ? ਲੱਕੜੀ ਦੇ ਵੱਡੇ ਵੱਡੇ ਨਹੀਂ, ਜਿਵੇਂ ਆਪਣੇ ਆ ਬੂਹੇ ਨਹੀਂ ਹਾਂ ਹਾਂ, ਇਸ ਤਰ੍ਹਾਂ। ਅੱਛਾ ਬਾਬਾ ਜੀ, ਤੁਹਾਡਾ ਘਰ ਜਿਹੜਾ ਸਿੱਖਾਂ ਸਰਦਾਰਾਂ ਵਿੱਚ ਸੀ ਕਿ ਮੁਸਲਮਾਨਾਂ ਦੇ ਲਹਿਦਾ ਸਨ? ਉਹਨਾਂ ਦੇ ਲਹਿਦਾ ਸਨ। ਸਾਡਾ ਇੱਕ ਘਰ ਸੀ ਪਿੰਡ ਦੇ ਵਿੱਚ, ਉਹ ਹੋ ਗਿਆ ਸੀ ਜਰਾ ਕਿ ਪੁਰਾਣਾ। ਅੱਛਾ। ਫਿਰ ਬਾਪ ਸਾਡਾ ਤੇ ਦੋ ਮੇਰੇ ਚਾਚੇ ਸੀ, ਇਹਨਾਂ ਨੇ ਬਾਹਰ ਬਾਈ ਆ ਕੇ ਥਾਂ ਮਾਰ ਲਿਆ ਸੀ, ਉੱਥੇ ਮਕਾਨ ਬਣਾਏ ਸੀ। ਅੱਛਾ, ਤੁਹਾਡੇ ਮਹੱਲੇ ਵਿੱਚ ਸਿੱਖਾਂ ਦਾ ਵੀ ਘਰ ਹੋਇਆ ਸੀ ਜਾਂ ਖੱਤਰੀਆਂ ਦਾ? ਪਾਸੇ ਪਰ। ਅੱਛਾ, ਉਹਨਾਂ ਦੇ ਸਾਈਡ ਤੇ ਸੀ। ਹਾਂਜੀ। ਅੱਛਾ ਯਾਰ ਆ ਜਿਵੇਂ ਮੁੰਡੇ ਹੁਣ ਅਸੀਂ ਇੱਥੇ ਖੇਡਦੇ ਆ, ਉੱਥੇ ਉਹਨਾਂ ਨਾਲ ਅਸੀਂ ਗੁੱਲੀ ਡੰਡਾ ਖੇਡਦੇ, ਖੁੱਦੋ ਖੁੰਡੀ ਖੇਡਦੇ। ਇਕੱਠੇ ਖੇਡਦੇ ਸੋ? ਇਕੱਠੇ। ਕੋਈ ਲੜਾਈ ਲੜੀ ਕੋਈ ਨਹੀਂ ਸੀ ਮਜਮਾ? ਬਿਲਕੁਲ ਵੀ ਕੋਈ ਨਹੀਂ ਸੀ। ਅੱਛਾ। ਨਾ। ਕਿੰਨਾ ਨਾਲ ਖੇਡਦੇ ਹੋ ਬਾਬਾ? ਉਹਦਾ ਨਾਂ ਚੇਤਾ ਕਿਸੇ ਵੇਲੇ? ਜਿਨ੍ਹਾਂ ਨਾਲ ਖੇਡਦੇ ਹੋ ਕਿਸੇ ਦਾ ਨਾਂ ਯਾਦ? ਬੱਲੇ ਦੱਸੋ ਹਾਂ ਕਿਸੇ ਦਾ। ਅੱਛਾ। ਅਰਜਨ, ਗੱਜਣ, ਇਹ ਸਿੱਖਾਂ ਦੇ ਮੁੰਡਿਆਂ ਦੇ ਨਾਂ ਸੀ। ਤੁਹਾਡੇ ਹਾਣੀ ਸਨ ਕਿ ਵੱਡੇ ਸਨ ਤੁਹਾਡੇ ਤੋਂ? ਸੱਜਣ ਤੇ ਗੱਜਣ ਜਿਹੜੇ ਉਹ ਵੱਡੇ ਸੀ। ਅੱਛਾ। ਸਰਬਣ ਜਿਹੜਾ ਉਹ ਹਾਣੀ ਸੀ। ਅੱਛਾ। ਉਹਨਾਂ ਦੀ ਭੈਣ ਦੇ ਨਾਂ ਸੀ ਸ਼ੇਰੋ। ਅੱਛਾ। ਹਾਂਜੀ। ਅੱਛਾ, ਤੁਸੀਂ ਇਕੱਠੇ ਖੇਡਦੇ ਖੂਲਦੇ ਸੀ? ਗੁੱਲੀ ਡੰਡਾ ਇਕੱਠੇ ਖੇਡਦੇ, ਲੱਲੇ ਇਕੱਠੇ ਖੇਡਦੇ, ਮਾਲ ਡੰਗਰ ਇਕੱਠੇ ਚਾਰਦੇ। ਅੱਛਾ। ਕੋਈ ਲੜਾਈ ਨਹੀਂ ਸੀ। ਅੱਛਾ ਅੱਛਾ। ਬਾਬਾ ਜੀ, ਆਪਾਂ ਚ ਵਰਤੋਂ ਭਾਜੀ ਵੀ ਆ ਸੀ ਸ਼ਾਦੀਆਂ ਵਿਆਹਾਂ ਤੇ ਸੁੱਕੀ? ਵਜ੍ਹਾ ਪਤਾ ਕੀ ਹੈ? ਹਾਂਜੀ। ਸਾਡੇ ਕੱਟਾ ਬੱਛਾ ਨਹੀਂ ਸੀ ਕਰਨ ਦਿੰਦੇ। ਅੱਛਾ ਅੱਛਾ। ਜਿਹੜਾ ਸਾਂਝ ਸੰਧਾ ਹੁੰਦਾ ਸੀ ਪਿੰਡ ਚ ਇੱਕ, ਹੋਰ ਅੱਬਲ ਤੇ ਜੇ ਕੱਟਾ ਤਕੜਾ ਹੁੰਦਾ ਸੀ, ਅੰਗਰੇਜ਼ੀ ਇਲਾਕਾ ਸੀ ਪਾਸੇ ਪਾਦੇ, ਉੱਥੇ 20-50 ਦਾ ਕਿਸੇ ਨੇ ਘੇਰ ਕੇ ਵੇਚ ਆਉਣਾ। ਤੇ ਸੰਧਾ ਸਾਂਝ ਜਿਹੜਾ ਇਹ ਵੀ ਛੋਟੇ ਕੱਟੇ ਜਰਾ ਹੱਥ ਚ ਆਉਣ ਜੋਗਾ ਹੋਇਆ ਮਾਰ ਦਿੰਦੇ ਸੀ। ਜਿਹਦੇ ਵੀ ਨੰਬਰ ਲੱਗਿਆ ਹੁੰਦਾ ਸੀ, ਕੱਟੇ ਦੇ ਵੀ ਨੰਬਰ ਹੋ, ਜਿੱਥੇ ਮਰਜੀ ਕਰਨ। ਇੱਕ ਉਹਨਾਂ ਦੀ ਹੋਰ ਗੱਲ ਸੀ, ਹਿੱਸੇ ਦਾ ਡੰਗਰ ਇੱਕ ਦੂਏ ਦੀ ਜੂਹ ਚ ਨਹੀਂ ਸੀ ਜਾਂਦੇ, ਨਾ ਦਿਨੇ ਨਾ ਰਾਤ। ਅੱਛਾ। ਦਿਨੇ ਰਾਤ ਉਹਨੇ ਹੀ ਜਾਣਾ ਜਿਹੜਾ ਦੂਏ ਨੂੰ ਤਕੜਾ। ਸਾਡੇ ਪਿੰਡ ਦਾ ਸੰਡਾ ਨਾ ਡੱਡੇਵਾਲ ਦਾ ਸਿੱਖਾਂ ਦਾ ਸੰਡਾ ਸੀ, ਉਹਨੇ ਥਾਂ ਮਾਰਤਾ ਸੀ। ਅੱਛਾ। ਤੇ ਹਾਣੀ ਹਿਸਾਬ ਨਾਲ ਸਾਡੇ ਪਿੰਡ ਵਾਲਾ ਜਿਹੜਾ ਕੂਲਾ ਸੀ, ਹਾਂਜੀ ਹਾਂਜੀ, ਉਹ ਸੀ ਪਖਰੋੜ। ਭਿੜਦੇ ਰਹੇ, ਬੰਦਿਆਂ ਨੇ ਹਟਾ ਕੇ ਮੁੜ ਕੇ ਫੇਰ ਭੱਜਿਆ ਉਹ ਦੂਰੋਂ। ਜੇ ਤੇ ਇਹ ਵੀ ਭੱਜ ਪੈਂਦਾ ਫਿਰ ਤਾਂ ਪੂਰਾ ਜ਼ੋਰ ਲੱਗਣਾ ਸੀ। ਇਹ ਨਾ ਭੱਜਿਆ, ਇਹਨੇ ਸਿਰ ਕੀਤਾ ਅੱਗੇ, ਉਹਦਾ ਮਣਕਾ ਟੁੱਟ ਗਿਆ। ਉਹ ਫਿਰ ਹਲਾਲ ਕਰਕੇ ਦੱਬ ਦਿੱਤਾ ਸੀ। ਅੱਛਾ ਅੱਛਾ। ਬਾਬੇ, ਆਪਣੇ ਪਿੰਡ ਕੋਈ ਛੱਪੜ ਵੀ ਆਇਆ ਸੀ? ਬੱਲੇ, ਛੱਪੜ ਹੈ ਸੀ। ਛੱਪੜ ਹੈ ਸੀ। ਅੱਛਾ ਅੱਛਾ। ਜੱਟਾਂ ਦੇ ਘਰ ਉਹ ਛੱਪੜ ਨਾਲ ਬਹੁਤੇ ਲੱਗਦੇ ਸੀ, ਸਾਡੇ ਬੂਹਿਆਂ ਤੋਂ ਬਾਹਰ ਸੀ। ਅੱਛਾ ਅੱਛਾ। ਤੁਹਾਡਾ ਮਤਲਬ ਪੂਰੇ ਪਿੰਡ ਦਾ ਇੱਕ ਛੱਪੜ ਸੀ? ਅਟੇ ਸਟੇ ਇੱਕ ਛੱਪੜ ਸੀ। ਅੱਛਾ ਅੱਛਾ। ਉਹ ਛੱਪੜ ਦੇ ਕੰਢੇ ਦੇ ਨਾਲ ਨਾ ਐਡੇ ਐਡੇ ਡਲੇ ਚੱਕ ਕੇ ਸਾਡੀ ਨਾਲ ਸੀ ਪੈਲੀ, ਇਸ ਤਰ੍ਹਾਂ 2 ਬਿੱਘਾ ਇੱਕ,
ਛੱਪੜ ਦੇ ਲਾਗੇ ਸੀ ਹੈ। ਛੱਪੜ ਦੇ ਲਾਗੇ। ਅੱਛਾ। ਉਹ ਫਿਰ ਡਲੇ ਪਟ ਕੇ ਉਹ ਬਾਹਰਲੇ ਪਾਸੇ ਇੱਕ ਮਹਿੰਦੀ ਦਾ ਬੂਟਾ ਸੀ ਬਾਬਾ ਏਡਾ ਮੋਟਾ, ਉਹ ਸਾਲ ਮਗਰੋਂ ਵੱਢ ਲੈਣਾ ਪਤਲਾ ਪਤਲਾ, ਉਹ ਭੈਣਾ ਭਰਾਵਾਂ ਨੂੰ ਦੇ ਦੂ ਦੇਣੇ। ਬਾਕੀ ਠੀਕ ਸੀ, ਹਾਲ ਚੰਗਾ ਸੀ, ਮਾੜਾ ਨਹੀਂ ਸੀ, ਬਸ ਏਦਾਂ ਹੀ ਸੀ। ਸਾਡੇ ਪਿੰਡ ਜਿੰਨੀ ਨਾ ਕਾਠੀ ਬੇਰੀ ਆ ਮਾਰਾ ਵਾਲੀ ਨਾਰੇ ਨੂਰੇ ਕੰਨੀ ਹੈ ਆ, ਕਾਠੀ ਬੇਰੀ ਤੇ ਸੇਊ ਬੇਰੀ ਸਾਡੇ ਕੰਨੀ ਬਥੇਰੀ ਸੀ। ਅੱਛਾ ਅੱਛਾ। ਤੁਹਾਡੇ ਘਰ ਦੇ ਵਿੱਚ ਕੋਈ ਪਿੱਪਲ ਕੋ ਬੋੜ ਕੋ ਬੂਟਾ ਕੋ ਨਹੀਂ ਸੀ ਹੁੰਦਾ ਤੁਹਾਡੇ ਘਰ ਚ? ਘਰ ਕਿਵੇਂ ਦਾ ਸੀ ਤੁਹਾਡਾ, ਕੱਚਾ ਕਿ ਪੱਕਾ? ਅੰਦਰੋਂ ਕੱਚਾ, ਬਾਹਰੋਂ ਪੱਕਾ। ਅੱਛਾ ਅੱਛਾ। ਉਹ ਆਪਾਂ ਮੈਂ ਜੁੱਪਿਆਂ ਚ ਪਾਇਆ ਕੋਈ ਗੱਡਾ ਗੁੱਡਾ ਲੰਘ ਜਾ। ਅੱਛਾ, ਐਡਾ ਵੱਡਾ ਸੀ ਹੈ? ਹਾਂਜੀ। ਦਰਵਾਜ਼ਾ ਇੰਨਾ ਵੱਡਾ ਲਾਇਆ ਸੀ? ਹਾਂਜੀ। ਬਾਬਾ ਜੀ ਪਿੰਡ ਵਿੱਚ ਜਦੋਂ ਪੱਕੇ ਘਰ ਵੀ ਕਿਸੇ ਦਾ ਚੁਬਾਰਾ ਹੁੰਦਾ ਸੀ, ਮੁਸਲਮਾਨ ਦਾ ਜਾਂ ਸਿੱਖ ਦਾ ਚੁਬਾਰਾ ਪਿੰਡ ਚ ਉਦੋਂ? ਸਾਡਾ ਤਾਂ ਖੈਰ ਕੋਈ ਨਹੀਂ ਸੀ, ਕੋਈ ਏਡਾ ਗਬੇੜ ਨਹੀਂ ਮੈਂ ਪਤਾ। ਉਂਝ ਇੱਕ ਗੱਲ ਆ, ਜਦ ਕੌਣ ਚਬਾਰਿਆਂ ਨੂੰ ਜਾਣਦਾ। ਫਿਰ ਹੋਰ ਸੁਣ ਲਓ, ਉੱਜੜ ਕੇ ਆ ਗਏ ਸਾਨੂੰ ਆ ਕੇ ਜੀ ਕਸੂਰ ਲਾਤਾ ਹੈੜ ਗੰਡਾ ਸਿੰਘ ਵਾਲੇ ਤੇ। ਕੋ ਦਿਹਾੜੀ ਦੋ ਉੱਥੇ ਰਹੇ, ਉੱਥੋਂ ਚੱਕਿਆ ਉਹਨਾਂ ਨੇ ਸਾਨੂੰ ਸਿੱਟਿਆ ਲਿਆ ਕੇ ਨਨਕਾਣੇ। ਉਦੋਂ ਨਨਕਾਣੇ ਅਸੀਂ ਆਏ ਆ, ਉਹਨਾਂ ਟਰੱਕਾਂ 'ਚ ਸਿੱਖ ਗਏ ਨੇ। ਅੱਛਾ। ਦੁਕਾਨਾਂ ਵਿਹਲੀਆਂ, ਕਈ ਮਕਾਨ ਵਿਹਲੇ, ਇੱਕ ਡੰਗਰ ਵਾਧੂ। ਉਹ ਜਿਹੜੇ ਵਾਧੂ ਘਾਟੂ ਡੰਗਰ ਹੋਣੇ ਮੁਸਲਮਾਨ ਕਰਦੇ ਥੇ ਕਸਾਈ, ਬੰਦਿਆਂ ਦੇ ਵਿੱਚ ਥੋੜਾ ਬਹੁਤਾ ਲੂਣ ਪਾਉਣਾ ਆਪਣਾ। ਵੇਖ ਕੇ ਦੱਸੋ, ਵਹਿੰਦੇ ਪਏ ਨੇ ਤੁਹਾਨੂੰ ਕੈਮਰੇ ਵਿੱਚ ਲੂਣ ਪਾ ਲਓ ਥੋੜਾ ਬਹੁਤਾ। ਹਾਂਜੀ। ਸਸਤਾ ਜਿਹਾ ਗੋਸ਼ਤ ਹੁੰਦਾ ਸੀ। ਹਾਂਜੀ ਹਾਂਜੀ। ਇੱਥੇ ਨਨਕਾਣੇ ਫਿਰ ਵਾਹਵਾ ਚਿਰਨਾ ਬੈਠੇ ਰਹੇ। ਅੱਛਾ ਬਾਬਾ ਜੀ, ਥੋੜੀ ਜਿਹੀ ਪਿੰਡ ਦੀ ਹੋਰ ਗੱਲ ਕਰਨੇ ਆ। ਪਿੰਡ ਦੇ ਵਿੱਚ ਕੋਈ ਦਰਗਾਹ ਆਇਆ ਸੀ, ਕੋਈ ਦਰਬਾਰ, ਕੋਈ ਪੀਰ ਤੇ ਮੇਲਾ ਲੱਗਦਾ ਹੋਵੇ ਤੁਹਾਡੇ ਪਿੰਡ ਚ? ਨਹੀਂ ਲਾਗੇ ਤਾਗੇ ਕੋਈ ਮਸ਼ਹੂਰ ਮੇਲਾ? ਲਸੋਈ ਮੇਲਾ ਲੱਗਦਾ ਸੀ। ਰਸੋਈ ਪਿੰਡ ਸੀ? ਲਸੋਈ ਪਿੰਡ ਸੀ। ਲਸੋਈ। ਅੱਛਾ ਅੱਛਾ, ਉੱਥੇ ਮੇਲਾ ਲੱਗਦਾ ਸੀ? ਉੱਥੇ ਮੇਲਾ ਲੱਗਦਾ ਸੀ। ਰਸੋਈ ਦੇ ਨਾਲ ਹੀ ਉਹਦਾ ਝਾਲ ਸੀ ਬਣੀ ਹੋਈ, ਸੂਆ ਲੱਗਦਾ ਸੀ ਕੋਲ ਦੀ। ਅੱਛਾ। ਮੈਂਡਰ ਕਹਿੰਦੇ ਨੇ ਆਪਾਂ। ਉੱਥੇ ਮੁੰਡੇ ਨਹਾਉਂਦੇ ਅਸੀਂ ਵੀ ਵਿੱਚ ਛਾਲਾਂ ਮਾਰ ਲੈਂਦੇ ਸੀ। ਅੱਛਾ, ਤੂੰ ਵੀ ਨਹਾਉਂਦਾ ਰਿਹਾ ਉਸ ਸੂਏ ਚ? ਸੂਏ ਤੇ ਨਹਾਉਂਦੇ ਵੀ ਰਹੇ ਅਸੀਂ। ਜੇ ਇੱਕ ਮੁੰਡਾ ਉਹਦੇ ਨਾਂ ਤੇ ਹਮੀਦ ਹੀ ਸੀ, ਉਹਨੂੰ ਮੀਦਾ ਕਰਕੇ ਸਾਦੇ ਤੇ। ਅੱਛਾ। ਅਸੀਂ ਰਾਤ ਨੂੰ ਜਾ ਕੇ ਅੰਬ ਤੋੜ ਲੈਂਦੇ ਸੀ। ਅੱਛਾ ਅੱਛਾ। ਬਾਬਾ ਉਹ ਲਸੋਈ ਜਿਹੜਾ ਮੇਲਾ ਲੱਗਦਾ ਸੀ, ਮੇਲੇ ਤੇ ਗਿਆ ਕਦੀ ਕਿ ਨਹੀਂ ਤੂੰ ਉਸ ਤੇ? ਬੱਲੇ ਸਿੱਖਾਂ ਦੇ ਥਾਂ ਪਰ ਫਾਤਾ ਜਦ ਹੁੰਦੀਆਂ ਕੋਈ ਨਹੀਂ ਸੀ। ਸ਼ੱਕਰ ਵਾਲਾ ਪਾਣੀ ਥਾਂ ਉਹ ਮੁੱਲ ਦਿੰਦੇ ਹਾਂ ਕਿ ਉਂਝ? ਨਾ, ਮੁਲਕ। ਅੱਛਾ, ਕਿੰਨਾ ਲਾਇਆ ਹੁੰਦਾ ਸੀ ਉਹ? ਸਿੱਖਾਂ ਨੇ। ਅੱਛਾ ਅੱਛਾ। ਉਹ ਆਪਣੇ ਨੂੰ ਕਹਿੰਦੇ ਕਿ ਜਿਹੜਾ ਮਰਜ਼ੀ ਪੀਵੇ? ਜਿਹੜਾ ਮਰਜ਼ੀ ਪੀਵੇ। ਇਹ ਜਿਹੜੇ ਸੀ ਨਾ ਹਿੰਦੂ, ਇਹ ਜੇ ਬੱਕਰਾ ਛਤਰਾ ਕਰਦੇ ਸੀ, ਇਹ ਮਾਰਦੇ ਟੱਕ, ਉਹਨੂੰ ਕਹਿੰਦੇ ਝਟਕਾ। ਸਾਡੇ ਜਿਹੜੇ ਸੀ ਇਹ ਸੀ ਬਿਸਮਿਲ੍ਲਾਹ ਅੱਲਾਹੁ ਅਕਬਰ। ਬਾਬਾ ਜਿਵੇਂ ਸਾਡੀ ਈਦ ਹੈ, ਛੋਟੀ ਵੱਡੀ ਜੀ, ਠੀਕ ਹੈ, 12 ਰਬੀਉਲ ਅੱਵਲ ਆ ਗਿਆ, ਕਿਵੇਂ ਇਹਨਾਂ ਦੇ ਵੀ ਕੋਈ ਦਿਨ ਤਿਉਹਾਰ ਹੁੰਦੇ ਸਨ? ਕਿਵੇਂ ਮਨਾਉਂਦੇ ਸਨ ਇਹ? ਸਿੱਖ ਹਿੰਦੂਆਂ ਦੇ ਵੀ ਹੁੰਦੇ ਸੀ, ਸਿੱਖਾਂ ਦੇ ਵੀ ਹੋਣਗੇ, ਹਿੰਦੂਆਂ ਦੇ ਵੀ ਹੁੰਦੇ ਸੀ। ਅੱਛਾ। ਹਾਂਜੀ। ਇੱਕ ਸਦਾ ਵਰਤ ਰੱਖਦੇ ਸੀ, ਚੁੱਲ੍ਹੇ ਦੀ ਪੱਕੀ ਨਹੀਂ ਖਾਣੀ, ਰੱਖਣਾ 8 ਪਹਿਰ ਦਾ। ਅੱਛਾ। ਹਾਂਜੀ। ਅੱਛਾ ਅੱਛਾ। ਜਿਹੜਾ ਗੁਰਦੁਆਰਾ ਉੱਥੇ ਆਪਣਾ ਕਰਦੇ ਹੀ ਹੋਣਗੇ ਸਾਰਾ, ਜਿਵੇਂ ਅਸੀਂ ਮਸਜਿਦ ਜਾਈਦਾ ਈਦ? ਅੱਛਾ ਅੱਛਾ। ਤੇ ਬਾਬਾ ਪਿੰਡ ਵਿੱਚ ਕੋਈ ਦੁਕਾਨ ਵੀ ਹੁੰਦੀ ਸੀ ਜਿੱਥੋਂ ਸੌਦਾ ਤੁਸੀਂ ਲੈਂਦੇ ਸੀ? ਸਿਰਫ ਖੱਤਰੀਆਂ ਬਾਹਮਣਾਂ ਦੀ। ਕਿਹੜਾ ਸੀ ਖੱਤਰੀ ਬਾਹਮਣ ਦੁਕਾਨ ਵਾਲਾ? ਇੱਕ ਦੇ ਨਾਂ ਤਾਂ ਮਾਲੀ ਹੁੰਦਾ ਸੀ। ਮਾਲੀ। ਅੱਛਾ, ਹਿੰਦੂ ਖੱਤਰੀ ਸੀ? ਖੱਤਰੀ ਸੀ, ਚੰਗਾ ਨਰੋਆ। ਅੱਛਾ। ਇੱਕ ਦੁਰਗਾ। ਇੱਕ ਹੋਰ ਖਰੇ ਕੀ ਇਹੋ ਜਿਹੀ ਦੁਕਾਨਾਂ ਸੀ, ਕੋਈ ਨਸ਼ੇਤਾ ਹੈ ਕੋਈ ਨਹੀਂ। ਤੂੰ ਵੀ ਕਦੀ ਗਿਆ ਸੀ ਕਿ ਬਸ ਨਾਵਾਂ ਦੇ ਪਤਾ? ਹਾਂਜੀ। ਦੁਕਾਨ ਤੇ ਕਦੀ ਤੂੰ ਵੀ ਗਿਆ ਸੀ ਕੁਝ ਚੀਜ਼ ਲੈਣ ਕੇ ਨਹੀਂ ਉਹਨਾਂ ਕੋਲ? ਕਈ ਵਾਰੀ ਚਲੀ ਜਾਈ। ਅੱਛਾ ਅੱਛਾ। ਮੂੰਗਫਲੀ ਸਾਡੇ ਆਮ ਹੁੰਦੀ ਸੀ। ਅੱਛਾ। ਆਮ। ਕਣਕਾਂ ਗਾਉਂਦੇ ਹੁੰਦੇ ਸੀ ਆ ਡੰਗਰਾਂ ਨਾਲ। ਭਾਵੇਂ ਕਿਸੇ ਦੀ ਪੈਲੀ ਕਿਤੇ ਵੀ ਹੈ ਨਾ, ਪਿੰਡ ਦੇ ਨੇੜੇ ਲਿਆ ਕੇ ਉਹ ਕਣਕਾਂ ਗਾਉਣੀਆਂ। ਉੱਥੇ ਫਿਰ ਘੁੰਡੀਆਂ ਚੋਂ ਦਾਣੇ ਕੱਢ ਕੇ, ਕਿਸੇ ਤੋਂ ਮੂੰਗਫਲੀ ਲੈ ਕੇ ਤੇ ਰੇਵੜੀਆਂ ਲੈ ਕੇ, ਡੰਡ ਖੇਲਣੇ ਲੈ ਬਥੇਰਾ ਕੁਝ ਲੱਭ ਜਾਂਦਾ ਸੀ।
ਆਹ ਤੇ ਬਾਬਾ ਜੀ ਫਿਰ ਤੁਸੀਂ ਹੁਣ ਤੁਹਾਨੂੰ ਆਖਰ ਤੇ ਦੱਸੋ ਕਿ ਤੁਸੀਂ ਜਦੋਂ ਪਿੰਡੋਂ ਕਿਵੇਂ ਪਤਾ ਲੱਗਾ ਕਿ ਇਹ ਵੰਡ ਹੋਣ ਲੱਗੀ, ਪਾਕਿਸਤਾਨ ਲਹਿਦਾ ਹੋਣਾ, ਇੰਡੀਆ ਲਹਿਦਾ ਹੋਣਾ, ਆਪਣਾ ਪਾਕਿਸਤਾਨ ਬਣ ਗਿਆ, ਇੱਥੋਂ ਜਾਣਾ ਹੈ? ਹਾਂਜੀ ਬਜ਼ੁਰਗ ਆਪਣੇ ਕੀ ਕਹਿੰਦੇ, ਜਾਈਏ ਕਿ ਐਵੇਂ ਗੱਲਾਂ ਹੀ ਨੇ, ਅਸੀਂ ਨਹੀਂ ਜਾਣਾ ਹੈਗਾ, ਕੀ ਕਹਿੰਦੇ ਹਨ ਬਜ਼ੁਰਗ? ਇਹ ਵੀ ਸੁਣ ਲਓ, ਹਾਂ ਇਹ ਵੀ ਸੁਣ ਲਓ। ਹਾਂ ਕਹਿੰਦੇ ਤਾਂ 4 ਦਿਨ ਦਾ ਰੌਲਾ ਰੱਪਾ ਆ ਜਾਾਂਗੇ ਮੁੜ ਕੇ। ਅੱਛਾ 4 ਦਿਨ ਦਾ ਰੌਲਾ ਰੱਪਾ ਮੁੜ ਕੇ ਆ ਜਾਾਂਗੇ। ਕਈਆਂ ਤੇ ਨਾਲ ਸਮਾਨ ਚੱਕ ਕੇ ਕਿੱਧਰ ਨੂੰ ਜਾਣਾ ਸੀ, ਹਾਂ ਸਮਾਨ ਚੱਕ ਕੇ ਕਿੱਧਰ ਨੂੰ ਜਾਣਾ ਸੀ। ਹਾਂ ਹਾਂ ਕਿਤੇ ਹੋਥੇ ਘਰੀ ਜਿਹੜੇ ਨਗਦ ਨਾਮਾ ਸੀ ਨਾ ਕੋਈ, ਹਾਂਜੀ। ਉਹ ਆਪੋ ਆਪਣਾ ਕਾਬੂ ਕਰਕੇ ਲੈ ਗਏ। ਹੂੰ ਮਲੇਰਕੋਟਲਾ ਸੀ ਰਿਆਸਤ ਨਵਾਬਾਂ ਦੀ। ਹਾਂਜੀ ਹਾਂਜੀ ਜਿਹੜੇ ਉੱਥੇ ਚਲੇ ਗਏ ਨਾ, ਹੂੰ ਉਹਨਾਂ ਨੂੰ ਖੈਰ ਅੱਲਾ ਦੀ। ਅੱਛਾ। ਸਾਡੀ ਹੁੰਦੀ ਸੀ ਉੱਥੇ ਖਾਲਾ। ਅੱਛਾ ਮੇਰਾ ਮਾਸੜ ਜਿਹੜਾ ਸੀ ਨਾ ਹੂੰ ਖਾਲੂ, ਹੂੰ ਉਹ ਰੇਲਵੇ ਚ ਨੌਕਰ ਸੀ ਬਠਿੰਡੇ। ਬਠਿੰਡੇ ਅੱਛਾ 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 ਅਸੀਂ ਤਾਂ ਫਿਰ ਉਹਨਾਂ ਦੇ ਘਰ ਜਾ ਟੇਕੇ ਸੀ, ਤੇ ਬਾਕੀ ਲੋਕ ਕੈਂਪਾਂ ਚ ਹੁੰਦੇ ਸੀ। ਹੂੰ ਬਾਬਾ ਜੀ ਘਰੋਂ ਕੀ ਕੋਈ ਚੁੱਕਿਆ ਸੀ ਜਦੋਂ ਨਿਕਲੇ ਸੋ? ਥੋੜਾ ਉਹ ਦੱਸੋ, ਉਦੋਂ ਮਾਹੌਲ ਕਿਵੇਂ ਦਾ ਸੀ? ਨਗਦ ਨਾਮਾ ਹੀ ਕੋਈ ਹਮਲਾ ਹੋਇਆ, ਕੋਈ ਵੱਢਣ ਟੁਕਣ ਪਏ, ਕੋਈ ਪਿੰਡ ਵਾਲਿਆਂ ਕਿਵੇਂ ਦਾ ਸਲੂਕ ਬੱਲੇ ਕੀਤਾ? ਬੱਲੇ ਬੱਲੇ। ਉਹ ਕੀ ਹੋਇਆ ਸੀ? ਇਸ ਵਾਸਤੇ ਅਸੀਂ ਗਏ ਨਾ ਮਲੇਰਕੋਟਲੇ ਆ। ਅੱਛਾ ਪਿੰਡੋਂ ਪਹਿਲਾਂ ਦੱਸੋ, ਪਿੰਡੋਂ ਕਿਵੇਂ ਨਿਕਲੇ? ਪਿੰਡ ਸਹੀ ਨਿਕਲਾਏ? ਪਿੰਡਾਂ ਦਾ ਸਲੂਕ ਕਿਵੇਂ ਦਾ ਕੀਤਾ? ਸਿੱਖਾਂ ਨੇ, ਹਿੰਦੂਆਂ ਨੇ ਤੁਹਾਨੂੰ ਲੁੱਟਣ ਪਏ, ਤੁਹਾਡੇ ਨਾਲ ਕਿਵੇਂ ਦਾ ਸਲੂਕ ਕੀਤਾ ਜਦੋਂ ਨਿਕਲੇ? ਅੱਖਾਂ ਬਦਲ ਗਏ ਕਿ ਸਹੀ ਸਨ ਜਦੋਂ ਨਿਕਲਣ ਲੱਗੇ ਸੋ? ਜੇ ਨਿਕਲਿਆ ਨਾ, ਹਾਂਜੀ ਅੱਖਾਂ ਕੋ ਨਹੀਂ ਸੀ ਬਦਲੀਆਂ। ਅੱਛਾ ਐਵੇਂ ਬੰਦਾ ਆਖੇ ਨਾ, ਹਾਂ ਹਾਂ ਬਿਲਕੁਲ ਨਹੀਂ ਸੀ ਅੱਖਾਂ ਬਦਲੀਆਂ। ਅੱਖਾਂ ਉਦੋਂ ਹੀ ਬਦਲੀਆਂ ਨੇ ਵੀ ਚਲੋ ਪਾਕਿਸਤਾਨ, ਹਾਂ ਫਿਰ ਅੱਖਾਂ ਬਦਲੀਆਂ ਨੇ। ਇੱਕ ਹੂੰ ਬਹੁਤੀ ਲੁੱਟਮਾਰ ਕਰਦੇ ਸੀ, ਚੂੜੇ ਚ ਮਾਰ। ਕੰਮੀ ਕੁਮੀਨੇ ਲੋਕ ਜਿਹੜੇ ਸੀ ਨਾ, ਲੰਮ ਆਉਂਦੇ ਹਨ ਲੁੱਟਣ ਵਾਲੇ? ਲਾਮਾ ਜਿੱਥੇ ਮੁਸਲਮਾਨ ਜਿਹੜਾ ਹਟ ਜਾਂਦੇ ਸੀ ਨਾ, ਹਾਂਜੀ ਮੁਸਲਮਾਨ ਤਕੜੇ ਵੀ ਸੀ ਨਾ, ਜਿਹੜਿਆਂ ਦੇ ਵੀ ਨਹੀਂ ਉੱਠਣਾ। ਉਹ ਉੱਥੇ ਉਹ ਫੌਜ ਭੇਜਦਾ ਸੀ ਪਟਿਆਲੇ ਵਾਲਾ। ਅੱਛਾ ਅੱਛਾ ਉਹ ਫਿਰ ਫੌਜੀ ਆ ਕੇ ਨਿਸ਼ਾਨੇ ਠੋਕਦੇ ਸੀ, ਫਿਰ ਅੱਛਾ। ਮੁਸਲਮਾਨਾਂ ਨੂੰ ਭੱਜਣ ਪਾਈ। ਕਈ ਬੰਦੇ ਤੇ ਖੜੇ ਅੱਧੀਆਂ ਧੌਰਾਂ ਵੱਡੀਆਂ ਹੋਈਆਂ। ਹੂੰ ਉਹ ਫਿਰ ਇਲਾਜ ਪਤਾ ਕੀ ਕਰਦੇ ਸੀ, ਹੂੰ ਆ ਕਦੀ ਚੂਨਾ ਜਾਂ ਪਤਾ ਨਹੀਂ ਕੀ ਹੁੰਦਾ ਸੀ, ਹੂੰ ਉਹ ਲਾਉਣਾ ਕੋਈ ਮਾੜਾ ਮੋਟਾ ਬਲੇਡ। ਡਾਕਟਰ ਨਹੀਂ ਸੀ ਪੂਰੇ ਆਉਂਦੇ ਸੱਚੀ ਪੁੱਛੇ ਤੇ। ਹੂੰ ਹੋਰ ਆ ਜਿਹੜੇ ਇੱਧਰ ਦੇ ਲੋਕਲ ਲੋਕ ਨੇ ਨਾ, ਇਹਨਾਂ ਨੂੰ ਕੀ ਵਿਚਾਰਿਆਂ ਨੂੰ ਪਤਾ, ਇਹਨਾਂ ਨੂੰ ਕੋਈ ਨਹੀਂ ਪਤਾ। ਬਾਬਾ ਜੀ ਜਿਨ੍ਹਾਂ ਤੇ ਬੀਤਦੀ ਪਤਾ ਤੇ ਉਹਨੂੰ ਹੁੰਦਾ ਹੈ ਨਾ। ਹਾਂਜੀ ਜਿਨ੍ਹਾਂ ਤੇ ਬੀਤਦੀ ਹੈ, ਕਿਸੇ ਤੇ ਵੀ ਮਾੜਾ ਟਾਈਮ ਹੁੰਦਾ ਪਤਾ ਤੇ ਉਹਨੂੰ ਹੁੰਦਾ ਹੈ ਨਾ ਜੀ। ਉਹਨੂੰ ਹਾਂਜੀ ਬਾਬਾ ਜੀ ਪਿੰਡੋਂ ਇੰਜ ਸਾਰਾ ਕੋ ਆਪਣਾ ਲੈ ਲਿਆ ਸੀ? ਕੋਈ ਮਾਲ ਡੰਗਰ, ਕੋਈ ਘਰੋਂ ਦਾਣੇ, ਕੋਈ ਆਪਣਾ ਗੱਡਾ ਵੀ ਹੋਏਗਾ ਕੁਛ ਹੈ ਕਿ ਇੰਜ ਆਪਣੇ ਕੱਪੜਿਆਂ ਧਨ ਨਾਲ ਨਿਕਲੇ? ਮੈਂ ਤੁਹਾਨੂੰ ਦੱਸਿਆ ਗੱਲ, ਪਰ ਗੱਡੇ ਡੰਗਰ ਤਾਂ ਜਾਂਦੇ ਵੀ ਤੁਰ ਜਾਣੇ, ਰਹਿਣੇ ਹੀ ਨਹੀਂ। ਹਾਂ ਗੱਡੇ ਡੰਗਰ ਸਾਡੇ ਤੇ ਬਾਰਿਸ਼ ਚ ਅਸੀਂ ਤੁਰ ਕੇ ਆਏ ਆ। ਹੂੰ ਕਾਫਲੇ ਹੁੰਦੇ ਸੀ ਇੱਥੋਂ ਲੈ ਕੇ ਉਹ ਚੌਕ ਤੱਕ ਲੰਮਾ। ਤੇ ਫਿਰ ਉਹ ਕਿਹਦੇ ਹਵਾਲੇ ਕੀਤਾ? ਇਹ ਘਰ ਵੀ ਤਾਂ ਕਿਸੇ ਨੂੰ ਫੜਾ ਗਿਆ ਉਹਨੇ, ਚਾਬੀਆਂ ਚੁਬੀਆਂ ਵੀ ਆ ਮਾਲ ਡੰਗਰ ਸਾਂਭਿਆ ਜੇ ਕਿ ਇੰਜ ਉਹਨਾਂ ਦੇ ਰੱਸੇ ਛੱਡ ਦਿੱਤੇ? ਜੰਦੇ ਕੁੰਡੇ ਲਾ ਕੇ ਆਪਣਾ ਨਿਕਲ ਆਏ, ਕੋਈ ਮਤਲਬ ਸਾਂਭੇ ਨਾ ਸਾਂਭੇ। ਅੱਛਾ 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 ਇੰਜ ਨਿਕਲੇ ਆ। ਹਾਂਜੀ ਕੋਈ ਪਿੰਡ 'ਚ ਬਾੜ ਟੁੱਕ ਤੇ ਨਹੀਂ ਹੋਈ ਪਿੰਡ ਦੇ ਵਿੱਚ? ਨਹੀਂ ਸਾਡੇ ਪਿੰਡ ਚ ਕੋਈ ਨਹੀਂ ਹੋਈ, ਅੱਛਾ ਸਾਡੇ ਪਿੰਡ ਚ ਕੋਈ ਨਹੀਂ ਹੋਈ। ਮਿਲ ਜਲ ਕੇ ਨਿਕਲੇ ਸਿੱਖ ਮਿਲ ਗਏ? ਇਹਨਾਂ ਨੂੰ ਘੋੜਾ ਇਹ ਕਿਤੇ ਲੁਕੇ ਬੈਠੇ ਸੀ, ਉਹਨੂੰ ਛਿੜਦੀ ਸੀ ਖੰਘ। ਉਹ ਜਿਹੜੇ ਕੋਲ ਬੰਦੇ ਸੀ ਨਾ, ਉਹ ਕਹਿੰਦੇ ਤੂੰ ਖੰਘਦਾ ਪਰਾਂ ਮਰ ਜਾ, ਸਾਨੂੰ ਮਰਵਾਏਗਾ? ਸਾਨੂੰ ਵੀ ਨਾਲ ਮਰਵਾਏਗਾ। ਅੱਛਾ ਫਿਰ ਕਮਰਦੀਨ ਹੁੰਦਾ ਸੀ ਇੱਥੇ ਕਿ ਫੌਜੂ ਦਾ ਭਾਈ, ਉਹਨੂੰ ਕਮਰਦੀਨ ਨੂੰ ਕਿਹਾ ਵੀ ਅੰਬ ਤੇ ਚੜ ਕੇ ਦੇਖ ਓਏ ਕੋਈ। ਉਹਨੇ ਕਿਹਾ ਜੀ ਅੱਗਾਂ ਲੱਗੀਆਂ ਹੋਈਆਂ ਨੇ ਪਿੰਡਾਂ 4 ਚਪੇਰੇ। ਹੂੰ ਉਹ ਜਿਹੜੇ ਲੁੱਟੇ ਗਏ, ਬਾਕੀ ਦੇ ਨੂੰ ਅੱਗਾਂ ਲਾਤੀਆਂ ਸਿੱਖਾਂ ਹਿੰਦੂਆਂ ਨੇ। ਹੂੰ ਲਟੇਰਿਆਂ ਨੇ ਲਟੇਰਿਆਂ ਨੇ। ਹਾਂਜੀ ਕਈ ਬੀਬੀਆਂ ਜਿਹੜੀਆਂ ਨੇ, ਹੂੰ ਉਹਨਾਂ 'ਚ ਆਪਣੀ ਇੱਜ਼ਤ ਬਚਾਉਣ ਦੇ ਮਾਰਿਆ ਖੂਹਾਂ ਛਾਲਾਂ ਮਾਰੀਆਂ, ਨਹਿਰਾਂ ਛਾਲਾਂ ਮਾਰੀਆਂ। ਹੂੰ ਜਿਹੜੀਆਂ ਕਈ ਕਾਬੂ ਆ ਗਈਆਂ, ਉਹਨਾਂ ਨੂੰ ਅਗਲੇ ਲੈ ਗਏ ਫੜ ਕੇ। ਕੋਈ ਬੱਚਾ ਹੋਣਾ, ਮਾਰਨੀ ਬਰਛੀ, ਚੱਲ ਪਾਕਿਸਤਾਨ। ਬੜੀਆਂ ਕੁਰਬਾਨੀਆਂ ਨਾਲ ਬਣਿਆ ਜੀ। ਹਾਂਜੀ ਬਾਬਾ ਜੀ ਆਪਣੇ ਸਾਰਾ ਖਾਨਦਾਨ ਸਹੀ ਸਲਾਮਤ ਆ ਗਿਆ ਸੀ? ਆਪਣਾ ਨਹੀਂ ਸ਼ਹੀਦ ਹੋਇਆ ਗੁਰਾਜ? ਨਾ ਆਪਣੇ ਨਾਨਕਿਆਂ ਚੋਂ, ਦਾਦਕਿਆਂ ਚੋਂ ਸਾਰੇ ਸਹੀ ਆ ਗਏ? ਹੂੰ ਕੋਈ ਨਾ, ਬਿਲकुल सही आ गए थे। ਸਹੀ ਪਹੁੰਚ ਗਏ ਸੀ? हाँ नानके मेरे नवाब हाथ में सी, ਅੱਛਾ ਅੱਛਾ नानकी ढेरी ते गए हुए सी। ਅੱਛਾ ਅੱਛਾ जेड़ा मलेरकोटले दी रियासत च आ गया ना, ਹੂੰ कोई हैसन मेरे ख्याल को 10 क पिंड, ਅੱਛਾ ਅੱਛਾ ਉਹਨਾਂ ਨੂੰ ਕਿਸੇ ਬੰਦੇ ਨੇ ਨਹੀਂ ਲੁੱਟ ਮਾਰ ਨਾ ਕੁਛ ਕੁਝ ਨਹੀਂ ਵਾਧਾ ਕੀਤਾ। ਘਾਟਾ ਕੀਤਾ। ਹਾਂ ਹਾਂ ਬਾਬਾ ਜੀ ਉਹ ਅਜੇ ਵੀ ਉੱਥੇ ਰਿਆਸਤ ਬਸਦੀ ਹੈ। ਹਾਂ ਹਾਂ ਬਿਲਕੁਲ ਬਿਲਕੁਲ। ਬਾਬਾ ਜੀ ਫਿਰ ਜਦੋਂ ਤੁਸੀਂ ਇੱਥੇ ਆ ਗਏ ਸੋ, ਹੂੰ ਇੱਥੇ ਆਣ ਕੇ ਕਦੀ ਪਿਛੋਕੜ ਪਿੰਡ ਨਹੀਂ ਯਾਦ ਆਇਆ? ਕਦੀ ਗਏ ਹੋਏ, ਤੁਹਾਡਾ ਵੱਡਾ ਕੋ ਗਿਆ ਹੋਏ?
ਜਿਵੇਂ ਕੋਈ ਸ਼ੈ ਲੈਣ ਗਿਆ ਜਾਂ ਕੋਈ ਕਾਗਜ਼ ਪੱਤਰ ਲੈਣ ਗਿਆ, ਗਿਆ ਸੀ ਕੌਣ ਗਿਆ ਸੀ? ਉਦੋਂ ਸੀ ਅਸੀਂ ਡੇਮੂ ਵਾਲੇ ਬੈਠੇ। ਅੱਛਾ, ਡੈਮੋ ਵਾਲੇ। ਡੇਮੂ ਵਾਲਾ ਹਾਂ, ਉਹ ਬੁੱਚੇ ਕਿਆ ਤੇ ਅਗਲੇ ਪਾਸੇ ਅੱਛਾ ਸਾਡਾ ਬਾਪ ਗਿਆ ਸੀ ਪਰਮਟ ਕਟਾ ਕੇ। ਅੱਛਾ ਅੱਛਾ। ਉਹ ਜਿਹੜਾ ਖਾਲਾਂ ਦੇ ਘਰ ਸਾਜੋ ਸਮਾਨ ਸੀ ਨਾ ਥੋੜਾ ਬਹੁਤਾ, ਹਾਂ, ਉਹ ਲਿਆਂਦਾ ਸੀ ਫਿਰ। ਆਪਣੇ ਪਿੰਡ ਗਿਆ ਸੀ? ਸ਼ੁਕਰਾਂ ਦੱਸਿਆ ਸੀ ਤੁਸੀਂ? ਹਾਂਜੀ ਸ਼ੁਕਰਾਂ, ਅੱਛਾ ਹਾਂਜੀ। ਅੱਛਾ ਅੱਛਾ। ਉੱਥੇ ਗਿਆ ਸੀ ਫਿਰ ਕੀ ਆਣ ਕੇ ਦੱਸਦਾ ਸੀ? ਮਤਲਬ ਪਿੰਡ ਵਾਲਿਆਂ ਫਿਰ ਸਲੂਕ ਸਹੀ ਕੀਤਾ ਕੋਲ ਕਿ ਕਿੱਧਰ ਆ ਗਏ ਫਿਰ? ਨਹੀਂ ਉਹ ਹਾਂ, ਉੱਥੇ ਫਿਰ ਉਹ ਖਾਲਾਂ ਦੇ ਘਰ ਸੀ ਨਾ, ਅੱਛਾ ਅੱਛਾ। ਉੱਥੇ ਉਹਦਾ ਮੁਸਲਮਾਨ ਵੱਸਦੇ ਸੀ। ਹੂੰ। ਉੱਥੇ ਕਿਹਨੇ ਕਹਿਣਾ ਸੀ ਵੀ ਤੂੰ ਕਿਉਂ ਆ ਗਿਆ? ਪਰਮਟ ਕਟਾ ਕੇ ਗਿਆ ਸੀ। ਨਹੀਂ ਨਹੀਂ, ਜਦੋਂ ਪਿੰਡ ਗਿਆ ਹੁਣ ਪਿੰਡ ਵੀ ਤਾਂ ਸਿੱਖ ਰਹਿੰਦੇ ਹਨ ਨਾ ਤੁਹਾਡੇ ਪਿੰਡ? ਸ਼ੁਕਰਾਂ ਦੀ ਗੱਲ ਕਰ ਪਿੰਡ। ਛੋਕਰਾ ਨਹੀਂ ਗਿਆ ਉਹ, ਅੱਛਾ ਅੱਛਾ। ਸ਼ਹਿਰ ਚ ਸ਼ਹਿਰ 'ਚ ਜਾ ਪੜ ਕੇ ਆਇਆ। ਨਹੀਂ, ਆਪਣਾ ਪਿੰਡ ਵੇਖਣ ਨਹੀਂ ਕੋਈ ਗਿਆ ਤੁਹਾਡੇ ਪਿੰਡ ਵਾਲਿਆਂ ਚੋਂ ਕੋਈ ਗਿਆ ਹੋਏ ਵਾਪਸ? ਨਹੀਂ, ਮੁਸ਼ਕਲ। ਹੂੰ। ਬਾਬਾ ਕਦੀ ਤੈਨੂੰ ਯਾਦ ਨਹੀਂ ਆਇਆ ਸ਼ੁਕਰ ਜਿੱਥੇ ਤੂੰ ਰਹਿ ਕੇ ਆਇਆ 16 17 ਸਾਲ ਜੰਮੂ? ਇੱਥੇ ਰੁਲਜਾ ਫਕੀਰ ਹੁੰਦਾ ਸੀ। ਹੂੰ ਵਾਲ ਮੈਂਬਰ ਦੀ ਸੱਸ ਸੀ, ਉਹਨੇ ਕੋਈ ਸੌਦਾ ਦੱਬਿਆ ਹੋਇਆ ਸੀ ਕਿਤੇ ਹੂੰ। ਚੱਕੀ ਥੱਲੇ ਘਰ ਚੁੱਲ੍ਹੇ ਥੱਲੇ। ਹਾਂ ਹਾਂ। ਉਹਨੂੰ ਫਿਰ ਭੇਜਿਆ ਵੀ ਤੂੰ ਜਾ ਕਿਸੇ ਨਾਲ ਜੋੜ ਮੇਲ ਕਰਕੇ ਨਾ ਹੂੰ। ਲਿਆ, ਕੋ ਤੈਨੂੰ ਹਿੱਸਾ ਦੇ ਦਿਆਂਗੇ। ਅੱਛਾ ਉਹਨੇ ਕਿਹਾ ਮੈਂ ਗਿਆ, ਮੈਨੂੰ ਕੁਛ ਨਹੀਂ ਲੱਭਿਆ। ਫਿਰ ਉਹ ਲੱਭਿਆ ਕਿ ਨਾ ਲੱਭਿਆ। ਬਾਬਾ ਜੀ ਤੂੰ ਉੱਥੇ 16 17 ਸਾਲ ਦਾ ਸੀ, ਤੇਰੀ ਗੱਲ ਕਰਦਾ ਪਿਆ। ਹਾਂਜੀ। ਤੇ ਤੇਰਾ ਨੂੰ ਕਦੀ ਪਿਛੋਕੜ ਨਹੀਂ ਯਾਦ ਆਇਆ ਕਿ ਦਿਲ ਕੀਤਾ ਹੋਏ ਕੋਈ ਕਦੀ ਸੁੱਖ ਨਹੀਂ ਜਾਂ ਉਂਝ ਬੈਠਿਆ ਯਾਦ ਆਉਂਦੇ ਮੈਂ ਇੱਥੇ ਰਹਿਦਾ ਹਾਂ ਇੰਜ ਰਹਿੰਦਾ ਬੱਲੇ ਪਿੰਡ ਯਾਦ ਆਇਆ? ਬੱਲੇ ਕਈ ਵੇਰਾ। ਹੂੰ। ਦਿਲ ਕਰਦਾ ਵੇਖਣ ਨੂੰ ਪਿੰਡ? ਹਾਂ ਬੱਲੇ। ਵੇਖਿਆ ਅਜੇ ਤੱਕ ਨਹੀਂ? ਕਦੇ ਮੋਬਾਈਲ ਤੇ ਵੇਖਿਆ ਹੋਇਆ ਜਾਂ ਉਂਝ ਤੁਸੀਂ? ਦਿਲ ਕਰਦਾ ਵੇਖਣ ਨੂੰ? ਦੇਖਣ ਨੂੰ ਦਿਲ ਤਾਂ ਕਰਦਾ। ਬੜੀ ਮਿਹਰਬਾਨੀ ਤੁਸੀਂ ਜਿਹੜੀ ਕਹਾਣੀ ਹੱਡ ਬੀਤੀ ਸਾਨੂੰ ਸੁਣਾਈ। ਲੋ ਨਾਜ਼ਰੀਨ, ਆ ਸੀ ਬਜ਼ੁਰਗਾਂ ਦੀ ਜਿਹੜੀ ਇਹ 1947 ਤੋਂ ਪਹਿਲਾਂ ਵਾਲੀ ਕਹਾਣੀ, ਕਿਵੇਂ ਵੱਸਦੇ ਸੀ, ਕਿਵੇਂ ਫਿਰ ਇੱਧਰ ਆਏ, ਫਿਰ ਉੱਥੇ ਕਿਹੜੇ ਕਿਹੜੇ ਸਰਦਾਰ ਰਹਿੰਦੇ, ਸਾਰੀ ਗੱਲ ਤੁਸੀਂ ਜਿਹੜੀ ਸੁਣੀ। ਇਸ ਪਿੰਡਾਂ ਦੇ ਸ਼ੁਕਰਾਂ ਵਾਲੇ ਜਾਂ ਆਲੇ ਦੁਆਲੇ ਨਾਲ ਦੇ ਗੁਆਂਢੀ ਪਿੰਡਾਂ ਦੇ ਕੁਝ ਵੀਡੀਓ ਵੇਖੇ ਤੇ ਕਮੈਂਟਾਂ 'ਚ ਲਾਜ਼ਮੀ ਦੱਸਿਆ ਜੇ। ਅਗਰ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਜਿਹੜੇ ਜਿਨ੍ਹਾਂ ਦੇ ਨਾਂ ਲਏ ਨੇ ਉਹਨਾਂ ਪਰਿਵਾਰ 'ਚ ਕੋਈ ਜਿੰਦਾ ਹੋਵੇ, ਕੋਈ ਵੀਡੀਓ ਸਾਡੀ ਵੇਖ ਲਿਆ ਉਹਨਾਂ ਕੇ ਗੁਜ਼ਰੇ, ਕਮੈਂਟਾਂ 'ਚ ਦੱਸਿਆ ਬਜ਼ੁਰਗਾਂ ਨੂੰ ਪਿੰਡ ਇਹਨਾਂ ਦਾ ਵਿਖਾ ਦਿਆ ਜੇ। ਅਗਰ ਤੁਸੀਂ ਵਿਖਾ ਸਕੋ ਉਹ ਰੀਲ ਬਣਾ ਕੇ ਸਾਨੂੰ ਸੈਂਡ ਕਰਦੇ ਬਜ਼ੁਰਗਾਂ ਨੂੰ ਵਿਖਾ ਦਾਂਗੇ। ਬਾਕੀ ਤੁਹਾਡੇ ਇਹ ਜਿਹੜੇ ਪਿੰਡਾਂ 'ਚ ਰਹਿਣ ਵਾਲੇ ਜਿਹੜੇ ਨੇ ਆਲੇ ਦੁਆਲੇ ਵਾਲੇ, ਉਹਨਾਂ ਕੇ ਗੁਜ਼ਰੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਜੇ ਤਾਂ ਕਿ ਬਜ਼ੁਰਗਾਂ ਦੇ ਪਿੰਡ ਵਾਲਿਆਂ ਕੋਲ ਜਿਹੜੀ ਵੀਡੀਓ ਪਹੁੰਚ ਜੇ। ਮਿਲਨੇ ਆ ਕਿਸੇ ਨਵੀਂ ਵੀਡੀਓ ਨਾਲ ਨਵੀਂ ਥਾਂ ਤੇ, ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਰੱਬ ਰੱਖਾ ਜੀ।